ਸ਼ੇਰ ਸ਼ਾਹ ਸੂਰੀ ਕਿੱਥੇ ਦਾ ਸੀ? ਸ਼ੇਰ ਸ਼ਾਹ ਸੂਰੀ ਦਾ ਖਾਨਦਾਨ 1450 ਤੋਂ ਬਾਅਦ ਸੁਲਤਾਨ ਬਹਿਲੋਲ ਲੋਧੀ, ਜਿਹੜੇ ਲੋਧੀ ਸਲਤਨਤ ਦੇ ਬਾਨੀ ਸੀ, ਉਹਨਾਂ ਦੇ ਦੌਰ ਦੇ ਵਿੱਚ ਅਫਗਾਨਿਸਤਾਨ ਤੋਂ ਹਿੰਦੁਸਤਾਨ ਆਇਆ। ਇੱਥੇ ਆਏ, ਇੱਥੇ ਆ ਕੇ ਉਹ ਸਾਰੇ ਫਿਰੋਜ਼ਾ 'ਚ ਰਹਿ। ਪਹਿਲੇ ਉਹ ਘੋੜਿਆਂ ਦੇ ਤਾਜਰ ਸੀ। ਇਬਰਾਹੀਮ ਖਾਨ ਉਹਨਾਂ ਦਾ ਨਾਮ ਸੀ। ਘੋੜਿਆਂ ਦੇ ਤਾਜਰ ਤੇ ਨਾਲ ਸਿਪਾਹੀ ਵੀ ਸੀ। ਉੱਥੋਂ ਉਹ ਬਿਹਾਰ, ਸਸਰਾਮ, ਟਾਂਡੇ ਵੱਲ ਚਲੇ ਗਏ, ਜਿੱਥੇ ਉਹਨਾਂ ਦਾ ਪੁੱਤਰ ਹਸਨ ਖਾਨ ਬਾਅਦ 500 ਸਵਾਰਾਂ ਦਾ ਮਨਸਬਦਾਰ ਵੀ ਬਣਿਆ। ਤੇ ਜਨਾਬ ਸ਼ੇਰ ਸ਼ਾਹ ਸੂਰੀ ਸਾਹਿਬ ਸਨ 1470 ਤੋਂ 80 ਦੇ ਦਹਾਕੇ ਦੇ ਵਿੱਚ ਬਿਹਾਰ 'ਚ ਹੀ ਜੰਮੇ। ਜੀ ਹਾਂ, ਯਾਨੀ 1451 ਦੇ ਵਿੱਚ ਉਹਨਾਂ ਦਾ ਖਾਨਦਾਨ ਇੱਥੇ ਆਂਦਾ ਤੇ ਉਹ ਤੋਂ ਕੋਈ 20-22 ਸਾਲ ਬਾਅਦ ਸ਼ੇਰ ਸ਼ਾਹ ਸੂਰੀ ਦਾ ਜਨਮ ਹੁੰਦਾ। 20-25 ਸਾਲ ਦੇ ਵਿੱਚ ਬੰਦਾ ਕਿੰਨਾ ਕੁ ਮਕਾਮੀ ਬਣ ਜਾਂਦਾ, ਇਹ ਸਵਾਲ ਤੁਹਾਡੇ ਤੇ ਛੱਡਦਾ ਮੈਂ। ਬਹਰਹਾਲ ਉਹਨਾਂ ਦੇ ਦਾਦਾ ਜੀ ਇੱਥੇ ਆਏ ਸੀ ਤੇ ਜਿਹੜੇ ਸ਼ੇਰ ਸ਼ਾਹ ਸੂਰੀ ਸੀ ਇਹ 1470 ਦੇ ਦਹਾਕੇ 'ਚ ਬਿਹਾਰ 'ਚ ਸਸਰਾਮ 'ਚ ਜੰਮੇ। ਤੇ ਉਸ ਤੋਂ ਬਾਅਦ ਮੁਗਲ ਫੌਜ ਦੇ ਵਿੱਚ ਪਹਿਲੇ ਲੋਧੀਆਂ ਦੇ ਨਾਲ, ਜ਼ਾਹਰੀ ਗੱਲ ਆ, ਉਹਨਾਂ ਦੇ ਮਨਸਬਦਾਰ ਸੀ, ਉਹਨਾਂ ਦੀ ਫੌਜ ਸ਼ਾਮਲ ਸੀ। ਜਦੋਂ ਇੱਥੇ ਜ਼ਹੀਰੁੱਦੀਨ ਬਾਬਰ ਨੇ ਆ ਕੇ ਕਬਜ਼ਾ ਕੀਤਾ ਤੇ ਸੁਲਤਾਨ ਇਬਰਾਹੀਮ ਲੋਧੀ ਨੂੰ ਹਰਾਇਆ ਪਾਣੀਪਤ ਦੇ ਮੈਦਾਨ 'ਚ, ਤੇ ਉਸ ਤੋਂ ਬਾਅਦ ਇਹ ਮੁਗਲਾਂ ਦੀ ਫੌਜ ਸ਼ਾਮਲ ਹੋ ਗਏ। ਮੁਗਲਾਂ ਦੇ ਨਾਲ ਰਹੇ ਤੇ 1540 ਦੇ ਵਿੱਚ ਜਾ ਕੇ ਲੜਦੇ ਹੋਏ ਉਹਨਾਂ ਦੇ ਖਿਲਾਫ ਆਪਣੀ ਫੌਜ ਬਣਾ ਕੇ, ਬਗਾਵਤ ਕਰਕੇ ਆਪਣੀ ਸਲਤਨਤ ਕਾਇਮ ਕਰਨ 'ਚ ਕਾਮਯਾਬ ਹੋ ਗਏ। ਉਦੋਂ ਬਾਬਰ ਦਾ ਦੌਰ ਨਹੀਂ ਸੀ, ਉਦੋਂ ਨਸੀਰੁੱਦੀਨ ਹਮਾਯੂੰ ਸੀ।